ਤੇ ਸਾਡੇ ਘਰ ਦੇ ਨਜ਼ਦੀਕ ਨਾ ਇੱਕ ਬਾਬਾ ਜਿਹਾ ਵਾ, ਉਹਦੀ ਹੱਟੀ ਆ। ਜ਼ਿਆਨ ਨੂੰ ਵੀ ਖਾਂਸੀ ਆਉਂਦੀ ਆ, ਖੋ ਖੋ ਕਰਦਾ, ਇੱਧਰ ਤੁਰਿਆ ਫਿਰਦਾ ਉੱਧਰ ਤੁਰਿਆ ਫਿਰਦਾ। ਇੰਨਾ ਨਹੀਂ ਪਤਾ ਕਿ ਗੰਦ ਬਲਾ ਖਾਂਦਾ ਤੇ ਤਾਈਓ ਖੋਂ ਖੋਂ ਲੱਗਾ ਵਾ। ਤੇ ਮਹੀਨੇ ਦਾ ਟਾਰਗੇਟ ਅੱਲਾ ਦਾ ਸ਼ੁਕਰ ਹੈ ਕਿ ਮੈਂ ਅਚੀਵ ਕਰ ਲਿਆ ਵਾ। ਲੱਗਦਾ ਸਮੋਕ ਚੜ ਗਈ ਆ। ਮੈਂ ਕਿਹੜਾ ਸਕੂਲੇ ਜਾਂਦੀ ਆ, ਫਿਰ ਵੀ ਲੱਗਦਾ ਚੜੀ ਹੋਈ ਆ। वेरी गुड। मेरा मतलब कि शायद मेरी आखिरी वीडियो हो। अनलिशा मैं अगर कहा ना कि आपके जो बाबा हैं वो मेरे भैया हैं तो अगों हसन लग पेंदे। उन्होंने पता नहीं क्यों नहीं यकीन आता कि मैं ताड़ी फूफी लगदी हाँ। इसके पापा भी मेरे भैया हैं। हाँ। ते नवाबजादे ने मेरी 2 ऐपां ही डिलीट कर दियां, टिकटॉक भी डिलीट कर दी ते फेसबुक भी डिलीट कर दी। अस्सलाम वालेकुम, उम्मीद करदी हां सारे खैरियत नाल होणगे, वल होणगे। ਤੇ ਸ਼ੁਰੂ ਕਰਦੇ ਇੱਕ ਹੋਰ ਇੰਟਰਸਟਿੰਗ ਜਿਹਾ ਵਲੌਗ। ਜਿੱਦਾਂ ਕਿ ਤੁਹਾਨੂੰ ਲੱਗ ਰਿਹਾ ਹੋਣਾ ਵਾ ਕਿ ਮੇਰੀ ਤਬੀਅਤ ਥੋੜੀ ਖਰਾਬ ਹੀ ਆ। ਤੁਸੀਂ ਵੀ ਕਿੰਨੇ ਹੋਣੇ ਬਾਜੀ ਤਿਆਰ ਹੋਈ ਆ ਤਾਂ ਤਬੀਅਤ ਖਰਾਬ ਆ, ਸੁਰਖੀ ਬਸ ਲਾਈ ਆ ਹਲਕੀ ਜਿਹੀ। ਤੇ ਬਿਮਾਰ ਬੰਦਾ ਸਗੋਂ ਤਿਆਰ ਹੋਏ ਤੇ ਜਲਦੀ ਠੀਕ ਹੁੰਦਾ ਵਾ। ਰਾਤ ਮੈਨੂੰ ਬੁਖਾਰ ਹੋ ਗਿਆ ਸੀਗਾ, ਉਹ ਮੈਡੀਸਨ ਵੀ ਮੁੱਕੀ ਹੋਈ ਆ ਪੈਨਾਡਾਲ, ਤੇ ਉਹ ਵੀ ਮੰਗਵਾਉਣੀ ਆ ਬਾਈ ਕੋ। ਤੇ ਆ ਪਿੱਛੇ ਤੁਹਾਨੂੰ ਖਲਾਰਾ ਨਜ਼ਰ ਆ ਰਿਹਾ ਹੋਣਾ ਵਾ। ਦਰਅਸਲ ਸਾਡੀ ਜਿਹੜੀ ਵਾਸ਼ਿੰਗ ਮਸ਼ੀਨ ਆ ਨਾ, ਜਦੋਂ ਉਹਨੂੰ ਸਪਿਨ ਤੇ ਲਾਈ ਦੇ ਨਾ ਖੜ ਸ਼ੁਰੂ ਹੋ ਜਾਂਦੀ ਆ। ਤੇ ਉਹ ਨਾ ਵਾਰੰਟੀ ਕਾਰਡ ਮੈਂ ਚੈੱਕ ਕਰ ਰਹੀ ਸੀ ਕਿ ਮਿਲ ਗਿਆ ਨਾ, ਤੇ ਕਾਲ ਕਰਕੇ ਬੁਲਾਣੇ। ਹਜੇ 2 ਸਾਲ ਹੋਏ ਆ ਤੇ 78,000 ਦੀ ਉਦੋਂ ਲਈ ਸੀ 2 ਸਾਲ ਪਹਿਲਾਂ ਆਟੋਮੈਟਿਕ ਮਸ਼ੀਨ। ਪਿਛਲੇ ਤੁਹਾਨੂੰ ਮੈਂ ਵੀਡੀਓ 'ਚ ਵਿਖਾਇਆ ਹੋਣਾ ਕਿ ਫਿਲਟਰ ਵਗੈਰਾ ਨਾ ਇਹਦੇ ਸਾਫ਼ ਕੀਤੇ ਆ, ਤੇ ਹੋਰ ਵੀ ਕਾਫੀ ਕੁਛ ਨਾ ਜਿੰਨੇ ਸਾਡੇ ਵੱਸ 'ਚ ਸੀ ਉਹ ਸਾਰਾ ਕੰਮ ਕਰ ਲਿਆ ਵਾ। ਲੇਕਿਨ ਫਿਰ ਵੀ ਕਹਿੰਦੀ ਮੈਂ ਨਹੀਂ ਸਹੀ ਹੋਣਾ। ਹੁਣ ਮਕੈਨਿਕ ਨੂੰ ਬੁਲਾ ਕੇ ਵਾਸ਼ਿੰਗ ਮਸ਼ੀਨ ਸਹੀ ਕਰਵਾਵਾਂਗੇ। ਵਾਰੰਟੀ ਕਾਰਡ ਵੀ ਪਿਆ ਵਾ, ਲੇਕਿਨ ਵਾਰੰਟੀ ਜਿਹੜੀ ਆ 2 ਸਾਲ ਦੀ ਪੂਰੀ ਹੋ ਗਈ ਆ। ਤੇ ਉਹਨਾਂ ਨੇ ਨਖਰੇ ਕਰਨੇ, ਉਹਨਾਂ ਨੇ ਭਲਾ ਆਣਾ ਵੇਖਣ, ਤੇ ਨਾ ਆਣਗੇ ਤੇ ਫਿਰ ਮਕੈਨਿਕ ਨੂੰ ਕਵਾਂਗੇ ਕਿ ਆ ਕੇ ਸਹੀ ਕਰ ਜਾ। ਤੇ ਮੇਰੀ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਆਪੇ ਰਿੰਸ ਜਦੋਂ ਹੋ ਜਾਂਦੇ ਆ ਨਾ ਕੱਪੜੇ, ਉਸ ਤੋਂ ਬਾਅਦ ਨਾ ਕੱਪੜੇ ਆਪਸ ਵਿੱਚ ਜੁੜ ਜਾਂਦੇ ਆ, ਗੁੱਛੂ ਮੁੱਛੂ ਹੋ ਜਾਂਦੇ ਆ। ਤੇ ਤਾਂ ਵੀ ਫਿਰ ਨਾ ਜਦੋਂ ਸਪਿਨ ਕਰੀਦਾ ਨਾ ਐ ਹਿੱਲਦੀ ਆ ਤੇ ਜਿਵੇਂ ਹੁਣੇ ਡਿੱਗ ਜੇਗੀ। ਤੇ ਕਹਿੰਦੇ ਸੀ ਤੁਸੀਂ ਰਿੰਸ ਕਰਨ ਤੋਂ ਬਾਅਦ ਨਾ ਕੱਪੜਿਆਂ ਨੂੰ ਨਾ ਖੋਲ ਲਿਆ ਕਰੋ ਤੇ ਉਸ ਤੋਂ ਬਾਅਦ ਸਪਿਨ ਲਾਇਆ ਕਰੋ। ਔਰ ਇੰਨਾ ਵਕਤ ਬੰਦਾ ਕੌਣ ਕਰੇ। ਤੇ ਪਹਿਲਾਂ ਤਾਂ ਨਹੀਂ ਸੀ ਇੱਦਾਂ ਕਰਦੀ, ਹੁਣੇ ਮੌਤ ਇਹਨੂੰ ਪਈ ਆ, 15-20 ਦਿਨ ਹੋ ਗਏ। ਪਹਿਲਾਂ ਤਾਂ ਬੜੀ ਅੱਛੀ ਚੱਲਦੀ ਸੀਗੀ। ਅੱਛਾ ਹੁਣ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਤੇ ਤੁਸੀਂ ਕਹਿਣਾ ਬਾਜੀ ਦੀ ਤਬੀਅਤ ਸਹੀ ਨਹੀਂ ਤੇ ਬਾਜੀ ਵਲੌਗ ਕਿਉਂ ਕਰਨ ਡਈ ਹੈ। ਬਾਜੀ ਨੇ ਨਾ ਆਲਰੇਡੀ ਵਲੌਗ ਰੈਡੀ ਕੀਤਾ, ਬਸ ਵਾਇਸ ਓਵਰ ਕਰਨ ਵਾਲੀ ਸੀਗੀ। ਸਬਜ਼ੀ ਵਗੈਰਾ ਜਦੋਂ ਅਸੀਂ ਮੰਗਾਈ ਦੀ ਨਾ ਤੇ ਸ਼ਕਰਕੰਦੀ ਵੀ ਨਾਲ ਹੀ ਮੰਗਾ ਲਈ ਦੀ ਆ। ਰਾਤ ਬਰਾਤੀ ਕਿਤੇ ਭੁੱਖ ਲੱਗ ਜਾਂਦੀ ਤੇ ਫਿਰ ਬੰਦਾ ਕੀ ਲੱਭਦਾ ਫਿਰੇ, ਕਿਚਨ 'ਚ ਕੁਛ ਹੁੰਦਾ ਹੀ ਨਹੀਂ ਖਾਣ ਲਈ। ਤੇ ਸ਼ਕਰਕੰਦੀ ਬੰਦਾ ਫਟਾਫਟ ਬੋਆਇਲ ਕਰੇ ਤੇ ਖਾ ਲਵੇ। ਇੱਥੇ ਛੋਟੇ ਭਾਬੀ ਨਾਲ ਚਨੇ ਬਣਾ ਰਹੇ ਆ ਤੇ ਇਹ 'ਚ ਦਾਲ ਵੀ ਪਾਈ ਆ। ਮੂੰਗੀ ਦੀ ਦਾਲ ਇਹਨੂੰ ਕਹੀਦਾ ਨਾ, ਲਾਲ ਜੀ ਜਿਹੜੀ ਦਾਲ ਹੁੰਦੀ ਆ, ਖਰਾ ਮਸਰਾਂ ਦੀ ਕਹੀਦਾ, ਮੂੰਗੀ ਦੀ ਮੈਨੂੰ ਲੱਗਦਾ ਕਹੀਦਾ ਵਾ। ਤੇ ਲਾਲ ਦਾਲ ਵੀ ਪਾਈ ਆ ਤਾਂ ਕਿ ਗਾੜੇ ਗਾੜੇ ਲੱਗਣ, ਚਿੱਕੜ ਚਨੇ ਟਾਈਪ ਇਹ ਬਣ ਜਾਂਦੇ ਆ ਤੇ ਬਹੁਤ ਸਵਾਦੀ ਲੱਗਦੇ ਆ। ਛੋਟੇ ਭਾਬੀ ਬਣਾ ਸਕਦੇ ਆ ਇੱਦਾਂ ਜੇ ਮਜ਼ੇਦਾਰ ਜੇ ਨਾ। ਤੇ ਦੇਸੀ ਘੀ ਐਂਡ ਤੇ ਬਿਲਕੁਲ ਪਾਉਣਾ ਵਾ ਥੋੜ੍ਹਾ ਜਿਹਾ, ਬਹੁਤਾ ਵੀ ਤੁਸੀਂ ਪਾ ਸਕਦੇ ਅਗਰ ਬਹੁਤਾ ਖਾਣਾ ਪਸੰਦ ਕਰਦੇ ਆ। ਮੈਨੂੰ ਤਾਂ ਲੱਗਦਾ ਸਮੋਕ ਚੜ ਗਈ ਆ। ਮੈਂ ਕਿਹੜਾ ਸਕੂਲੇ ਜਾਂਦੀ ਆ, ਫਿਰ ਵੀ ਲੱਗਦਾ ਚੜੀ ਹੋਈ ਆ। ਤੇ ਨਾ ਮੇਰੀ ਤਬੀਅਤ ਥੋੜੀ ਇੱਦਾਂ ਹੀ ਆ, ਲੇਕਿਨ ਫਿਰ ਵੀ ਮੈਂ ਵਲੌਗ ਨਾ ਵਾਇਸ ਓਵਰ ਕਰ ਰਹੀ ਹਾਂ। ਵਲੌਗ ਆਲਰੇਡੀ ਰਿਕਾਰਡ ਕੀਤਾ ਹੋਇਆ ਸੀਗਾ ਤੇ ਮੈਂ ਕਿਹਾ ਚਲੋ ਵਾਇਸ ਓਵਰ ਕਰਕੇ ਤੁਹਾਡੇ ਨਾਲ ਸ਼ੇਅਰ ਕਰਦਾ। ਮੇਰੀਆਂ ਵਿਚਾਰੀਆਂ ਭੈਣਾਂ ਵੇਟ ਕਰਦੀਆਂ ਹੁੰਦੀਆਂ। ਪਰ ਸਜ਼ਕਾ ਭਾਬੀ ਤੇ ਜ਼ਿਆਨ ਲੋਕ ਆਏ ਸੀ ਤੇ ਸਾਡੇ ਘਰ ਦੇ ਨਜ਼ਦੀਕ ਨਾ ਇੱਕ ਬਾਬਾ ਜਿਹਾ ਵਾ, ਉਹਦੀ ਹੱਟੀ ਆ, ਮਤਲਬ ਉਹਦੀ ਸ਼ੌਪ ਆ। ਤੇ ਉਹਨੇ ਨਾ ਗੰਦੀਆਂ ਮੰਦੀਆਂ ਚੀਜ਼ਾਂ ਰੱਖੀਆਂ ਹੋਈਆਂ ਵਾ ਖਾਣ ਵਾਲੀਆਂ ਬੱਚਿਆਂ ਦੀਆਂ। ਤੇ ਜ਼ਿਆਨ ਨੇ ਕਿਤੇ ਨਾ ਉੱਥੋਂ ਯਮਜ਼ ਲੈ ਤੇ ਮੈਂ ਜ਼ਿਆਨ ਕੋਲ ਲੈ ਕੇ ਨਾ ਸਿਰਫ 2 ਹੀ ਖਾਧੇ। ਮੈਂ ਕਿਹਾ ਜ਼ਿਆਨ ਮੁਝੇ ਪਿੱਛੇ ਖਾਓ, ਮੁਝੇ ਪਿੱਛੇ ਖਾਓ। ਮੈਂ ਚੰਗਾ ਚੱਖਿਆ, 2 ਹੀ ਹਜੇ ਖਾਧੇ ਤੇ ਨਾਲ ਹੀ ਮੈਨੂੰ ਲੱਗ ਰਿਹਾ ਸੀ ਮੇਰੇ ਗਲੇ 'ਚ ਵੱਜੇ। ਗਲੇ 'ਚ ਨਾ ਖਰਾਸ਼ ਜੀ ਨਾਲ ਹੀ ਸ਼ੁਰੂ ਹੋ ਗਈ, ਖੱਟੇ ਮਿੱਠੇ ਜਿਹੇ ਸੀ, ਗੰਦੇ ਜਿਹੇ। ਉਸ ਤੋਂ ਬਾਅਦ ਹੀ ਮੈਨੂੰ ਫੀਲ ਹੋ ਗਿਆ ਕਿ ਮੇਰਾ ਗਲਾ ਫਰੀਜ ਗਿਆ। ਤੇ ਅਗਲੇ ਦਿਨ ਮੇਰਾ ਬਹੁਤ ਜ਼ਿਆਦਾ ਗਲਾ ਦਰਦ ਕਰ ਰਿਹਾ ਸੀ, ਮਤਲਬ ਕਿ ਕੱਲ੍ਹ ਨਾ ਕਾਫੀ ਜ਼ਿਆਦਾ ਦਰਦ ਸੀ ਗਲੇ 'ਚ। ਤੇ ਅੱਜ ਤਾਂ ਮੈਨੂੰ ਨਾ ਬੁਖਾਰ ਵੀ ਹੋ ਗਿਆ ਸੀ ਰਾਤ। ਤੇ ਜ਼ਿਆਨ ਨੂੰ ਵੀ ਖਾਂਸੀ ਆਉਂਦੀ ਆ, ਖੋ ਖੋ ਕਰਦਾ, ਇੱਧਰ ਤੁਰਿਆ ਫਿਰਦਾ ਉੱਧਰ ਤੁਰਿਆ ਫਿਰਦਾ। ਇੰਨਾ ਨਹੀਂ ਪਤਾ ਕਿ ਗੰਦ ਬਲਾ ਖਾਂਦਾ ਤੇ ਤਾਈਓ ਖੋਂ ਖੋਂ ਲੱਗਾ ਵਾ। ਤੇ ਬੱਚੇ ਇੱਕ ਤਾਂ ਮਨਾ ਵੀ ਨਹੀਂ ਹੁੰਦੇ ਕਿ ਇਹ ਟਾਈਗਰ ਲੈ ਲਓ, ਟਾਈਗਰ ਤੋਂ ਬੱਚੇ ਖਾਤੇ हैं, हम तो बड़े हो गए। ਇਹਦੇ ਨਾਲੋਂ ਬਿਸਕੁਟ ਖਾ ਲਿਆ ਕਰਨ। ਘਰ ਫਲ ਫਰੂਟ ਸਾਰਾ ਕੁਛ ਹੀ ਮੌਜੂਦ ਹੁੰਦਾ ਵਾ, ਲੇਕਿਨ ਖਾਂਦੇ ਨਹੀਂ ਹੈ। ਜ਼ਿਆਨ ਤਾਂ ਨੇੜੇ ਹੀ ਨਹੀਂ ਆਉਂਦਾ ਹੈ ਕਿ ਮੈਨੇ ਨਹੀਂ ਖਾਣਾ, ਮੈਨੇ ਨਹੀਂ ਖਾਣਾ, ਮੈਨੇ ਤਾਂ ਗੰਦ ਬਲਾ ਹੀ ਖਾਣਾ ਹੈ। ਤੇ ਫਿਰ ਆਪੇ ਤਬੀਅਤਾਂ ਖਰਾਬ ਹੁੰਦੀਆਂ। ਇਹ ਐਡਾ ਸੈਂਸੀਟਿਵ ਐਵੇਂ ਬਿਮਾਰ ਹੋ ਜਾਂਦਾ ਵਾ। ਇੱਥੇ ਛੋਟੇ ਭਾਬੀ ਕਹਿ ਰਹੇ ਸੀਗੇ ਗਰਮ ਪਾਣੀ 'ਚ ਨਾ ਸ਼ਹਿਦ ਦਾ ਚਮਚਾ ਭਰ ਕੇ ਨਾ ਪਾ ਕੇ ਉਹ ਪੀ ਤੇ ਤੇਰੇ ਗਲੇ ਨੂੰ ਨਾ ਸਕੂਨ ਮਿਲੇਗਾ। ਤੇ ਵਾਕਈ ਨਾ ਕਾਫੀ ਬਿਹਤਰ ਫੀਲ ਹੋਇਆ। ਤੇ ਅੱਜ ਫਿਰ ਹਜੇ ਪੀਣਾ ਵਾ ਵਾਇਸ ਓਵਰ। ਮੈਂ ਕਿਹਾ ਕਰ ਲਾਂ, ਫਿਰ ਜਾ ਕੇ ਨਾ ਸ਼ਹਿਦ ਪਾ ਕੇ ਇੱਕ ਹੋਰ ਗਲਾਸ ਪਾਣੀ ਦਾ ਪੀਂਦੀ ਹਾਂ। ਦਰਾਜ ਤੋਂ ਨਾ ਆ ਚੋਪਰ ਐਡ ਕੀਤਾ ਸੀ ਅਸੀਂ, ਕਿਹਾ ਇਹ 'ਚ ਚਿਕਨ, ਬੀਫ, ਮਟਨ ਹਰ ਚੀਜ਼ ਹੀ ਚੋਪ ਹੋ ਜਾਏਗੀ। ਜ਼ਰੂਰ 9,000 ਦਾ 12,000 ਦਾ ਚੋਪਰ ਲੈਣਾ ਤਾਂ ਮੈਂ ਤਾਂ ਇਹਦੇ 'ਚ ਚਲੋ ਨਾ ਚੀਜ਼ਾਂ ਚੋਪ ਕਰਕੇ ਤੇ ਆਪਣੀਆਂ ਰੈਸਪੀਆਂ ਬਣਾਇਆ ਕਰਾਂਗੀ। ਲੇਕਿਨ ਮੈਂ ਕਿਹਾ ਟਰਾਈ ਕਰਦੇ ਹਾਂ। ਇੱਥੇ ਮੈਂ ਬੰਦ ਗੋਭੀ ਲਈ, ਧਨੀਆ ਤੇ ਆ ਗਾਜਰ, ਤੇ ਆਰਾਮ ਨਾਲ ਬਾਕੀ ਚੀਜ਼ਾਂ ਦਾ ਹਲਕੀਆਂ ਫੁਲਕੀਆਂ ਜ਼ੋਰ ਲਾਉਣ ਨਾਲ ਨਾ ਘੰਟਾ ਕੇ ਜ਼ੋਰ ਲਾਉਣ ਨਾਲ ਚੋਪ ਹੋ ਗਈਆਂ। ਲੇਕਿਨ ਜਦੋਂ ਗਾਜਰ ਆ ਕੇ ਫਸਦੀ ਸੀ ਨਾ ਤੇ ਉੱਥੇ ਹੀ ਰੁਕ ਜਾਂਦੀ ਸੀ, ਐਡੀ ਸਖਤ ਸੀ ਨਾ। ਫਿਰ ਮੈਂ ਗਾਜਰ ਦੇ ਛੋਟੇ ਛੋਟੇ ਪੀਸ ਕਰਕੇ ਚੰਗਾ ਜ਼ੋਰ ਲੱਗਾ ਤੇ ਫਿਰ ਜਾ ਕੇ ਚੋਪ ਹੋਈ।
ਮਤਲਬ ਕਿ ਇਹਦੇ ਨਾਲ ਨਾ ਹਲਕੀਆਂ ਫੁਲਕੀਆਂ ਚੀਜ਼ਾਂ ਹੀ ਚੋਪ ਹੁੰਦੀਆਂ ਵਾ। ਧਨੀਆ ਕਰ ਲਓ, ਮਿਰਚਾਂ ਵੀ ਉਹਦੇ ਛੋਟੇ ਛੋਟੇ ਪੀਸ ਕਰਕੇ ਉਹਨੂੰ ਚੋਪ ਕਰ ਲਓ, ਤੇ ਬਾਕੀ ਜਿਹੜੀਆਂ ਹਾਰਡ ਚੀਜ਼ਾਂ ਵਾ ਉਹ ਤਾਂ ਬਿਲਕੁਲ ਹੀ ਨਹੀਂ ਚੋਪ ਹੁੰਦੀਆਂ ਹੈ। ਚਿਕਨ ਦਾ ਤਾਂ ਸੋਚੀ ਹੋਵੇ ਨਾ, ਨਹੀਂ ਤਾਂ ਮਸ਼ੀਨ ਨੇ ਤੁਹਾਨੂੰ ਜਵਾਬ ਦੇ ਦੇਣਾ, ਅੱਗੋਂ ਲੜੇਗੀ, ਕਿਉਂਕਿ ਮੈਂ ਤਾਂ ਐਡੀ ਹਲਕੀ ਫੁਲਕੀਆਂ, ਤੁਸੀਂ ਕਿਉਂ ਚਿਕਨ ਵਿੱਚ ਪਾਇਆ। ਤੇ ਬਿਹਤਰ ਆ ਕਿ ਇਹਦੇ ਨਾਲ ਹਲਕੀਆਂ ਫੁਲਕੀਆਂ ਚੀਜ਼ਾਂ ਹੀ ਬੰਦਾ ਚੋਪ ਕਰ ਸਕਦਾ ਵਾ। ਮੈਂ ਵੀ ਨਾ ਚੋਪਰ ਲੈਣਾ ਵਾ, ਤੇ ਮੈਂ ਤੁਹਾਡੇ ਕੋਲ ਕੰਪਨੀ ਦਾ ਨਾਮ ਪੁੱਛਿਆ ਸੀ ਨਾ, ਤੇ ਫਿਰ ਆਹ ਛੋਟੇ ਭਾਬੀ ਨੇ ਨਾ ਆਰਡਰ ਕੀਤੀ ਸੀ। ਆਈ ਥਿੰਕ 600 ਜਾਂ 700 ਦੀ ਹੈ, ਤੇ ਮੈਂ ਕਿਹਾ ਸ਼ਾਇਦ ਇਹਦੇ ਨਾਲ ਹੀ ਮੇਰਾ ਕੰਮ ਚੱਲ ਜੇ ਤੇ ਮੈਂ ਨਾ ਹੀ ਲਵਾਂ। ਲੇਕਿਨ ਜਦੋਂ ਆਈ ਆ ਨਾ, ਮੈਂ ਐਕਸਪੈਰੀਮੈਂਟ ਕੀਤਾ, ਤੇ ਲੇਕਿਨ ਇਹਦੇ ਨਾਲ ਨਹੀਂ ਉਹ ਚਿਕਨ ਵਗੈਰਾ ਜਾਂ ਮਟਨ ਜਾਂ ਬੀਫ ਕੁਛ ਵੀ ਨਹੀਂ ਚੋਪ ਹੋ ਸਕਦਾ। ਤੇ ਫਿਰ ਮੈਂ ਨਾ ਬੱਚਿਆਂ ਨੂੰ ਮਿਲਣ ਇੱਧਰ ਆ ਗਈ ਸੀ। ਜ਼ਾਹਦ ਭਾਈ ਆਏ ਸੀ ਨਾ, ਤੇ ਉਹ ਮੈਨੂੰ ਲੈ ਕਹਿੰਦੇ ਆ ਜਾ ਬੱਚਿਆਂ ਨੂੰ ਮਿਲ ਮੁਲ ਲਾ। ਤੇ ਫਿਰ ਮੈਂ ਇੱਧਰ ਆ ਗਈ ਸੀ, ਤੇ ਇੱਥੇ ਅਜ਼ਕਾ ਭਾਬੀ ਨਾ ਮੂਲੀ ਵਾਲੇ ਪਰਾਠੇ ਬਣਾਉਣ ਦੀ ਤਿਆਰੀ ਕਰ ਰਹੇ ਨੇ। ਵੈਰੀ ਗੁੱਡ। ਅਜ਼ਕਾ ਭਾਬੀ ਮਟਰ ਕੱਢ ਰਹੇ ਸੀ ਨਾ, ਸ਼ਾਮੂ ਕਾਕੇ ਨੇ ਸਾਰੇ ਛਿਲਕੇ ਨਾ ਸੇਨ 'ਚ ਖਿਲਾਰਤੇ ਤੇ ਖੇਲਣ ਡਿਆ ਸੀ। ਫਿਰ ਅਜ਼ਕਾ ਭਾਬੀ ਨੇ ਇਹਦੇ ਕੋਈ ਚੁਕਾਏ। ਬੱਚਿਆਂ ਨੂੰ ਨਾ ਐਸੇ ਅੱਛੀ ਆਦਤ ਪਾਣੀ ਚਾਹੀਦੀ। ਇੱਧਰ ਵੀ ਆਇਆ ਹੋਏ ਨਾ ਕੋਈ ਬਿਸਕਿਟ ਵਗੈਰਾ ਖਾਏ ਨਾ, ਤਾਂ ਰੈਪਰ ਬਾਸਕਿਟ 'ਚ ਪਾ ਕੇ ਆਉਂਦਾ। ਮਾਸ਼ਾਅੱਲਾ ਬਹੁਤ ਅੱਛੀ ਆਦਤ ਆ। ਤੇ ਅੱਛਾ, ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ, ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਵਜਾ ਲਓ। ਇੱਥੇ ਸ਼ਾਮੂ ਕਾਕਾ ਨਾ ਜ਼ਿਆਨ ਦੀਆਂ ਚੀਜ਼ਾਂ ਛੇੜਨ ਡਿਆ ਸੀ। ਮੈਂ ਉਹ ਕੋ ਫੜ ਕੇ ਰੱਖਣ ਡਈ ਸੀ। ਮੈਂ ਕਿਹਾ ਭਈਆ ਤੁਝੇ ਕੂਟੇਗਾ। ਮੈਂ ਕਿਹਾ ਪੁੱਤਰ ਤੇਰੀ ਉਮਰ ਨਾ ਹਜੇ ਕਾਰਟੂਨ ਵੇਖਣ ਦੀ ਆ, ਤੇ ਤੂੰ ਭਈਆ ਦੀਆਂ ਕਿਤਾਬਾਂ ਨਾ ਵਾਪਸ ਹੀ ਰੱਖ ਦੇ। ਇੱਥੇ ਫਿਰ ਆਰਾਮ ਨਾਲ ਬੈਠਾ ਨਾ ਕਾਰਟੂਨ ਵੇਖਣ ਡਿਆ ਸੀ। ਤੇ ਅਜ਼ਕਾ ਭਾਬੀ ਨੇ ਨਾ ਮੂਲੀਆਂ ਕੱਦੂਕਸ਼ ਕਰਕੇ ਨਾ ਉਹਨਾਂ ਦਾ ਪਾਣੀ ਨਾ ਅੱਛੀ ਤਰ੍ਹਾਂ ਨਿਚੋੜ ਲਿਆ ਵਾ। ਮੂਲੀ ਵਾਲਾ ਜਦੋਂ ਪਰਾਠਾ ਬਣਾਉਣਾ ਹੋਏ ਨਾ, ਕਸ਼ ਕਰਨ ਤੋਂ ਬਾਅਦ ਅੱਛੀ ਤਰ੍ਹਾਂ ਨਿਚੋੜ ਕੇ ਤਾਂ ਪਾਣੀ ਕੱਢ ਲੈਣਾ ਚਾਹੀਦਾ। ਅੱਛਾ, ਟਾਈਟਲ ਵੇਖ ਕੇ ਤੁਸੀਂ ਵੀ ਸੋਚਦੇ ਹੋਣੇ ਆ ਕਿ ਪਿਆਰੀ ਅਸਮਾ ਤੁਸੀਂ ਤਾਂ ਜ਼ਿਕਰ ਹੀ ਨਹੀਂ ਕੀਤਾ ਹੈ। ਟਾਈਟਲ 'ਚ ਕਿਹਾ ਵਾ ਕਿ ਸ਼ਾਇਦ ਇਹ ਮੇਰੀ ਆਖਰੀ ਵੀਡੀਓ ਹੋ। ਮੇਰਾ ਮਤਲਬ ਕਿ ਸ਼ਾਇਦ ਮੇਰੀ ਆਖਰੀ ਵੀਡੀਓ ਹੋਏ ਮੋਨੇਟਾਈਜੇਸ਼ਨ ਤੋਂ ਪਹਿਲਾਂ, ਕਿਉਂਕਿ ਮਾਸ਼ਾਅੱਲਾ ਮੇਰਾ ਨਾ ਪੂਰੇ ਘੰਟੇ ਹੋਣ ਵਾਲੇ, ਸਿਰਫ 100 ਘੰਟਾ ਰਹਿ ਗਿਆ ਵਾ। ਇੱਕ ਵੀਡੀਓ 'ਚ ਤੁਹਾਨੂੰ ਪਤਾ ਹੈ ਕਿ 100 ਘੰਟਾ ਮੈਨੂੰ ਮਿਲ ਜਾਂਦਾ ਵਾ, ਤੇ ਆਹ ਜਿਹੜੀ ਵੀਡੀਓ ਲਗਾ ਰਹੀ ਹਾਂ ਇਸ ਤੋਂ ਬਾਅਦ ਆਹ 100 ਘੰਟਾ ਪੂਰਾ ਹੋ ਜਾਏਗਾ। ਸ਼ਾਇਦ ਮੋਨੇਟਾਈਜੇਸ਼ਨ ਤੋਂ ਪਹਿਲਾਂ ਆਹ ਮੇਰੀ ਆਖਰੀ ਵੀਡੀਓ ਹੋਏ, ਤੇ ਉਸ ਤੋਂ ਬਾਅਦ ਇਨਸ਼ਾਅੱਲਾ ਮੈਂ ਮੋਨੇਟਾਈਜੇਸ਼ਨ ਵਾਸਤੇ ਆਪਣਾ ਚੈਨਲ ਭੇਜ ਦੇਣਾ। ਤੇ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਵਜ੍ਹਾ ਤੋਂ ਹੀ ਮੇਰਾ ਚੈਨਲ ਏਡੀ ਜਲਦੀ ਵਾਚ ਟਾਈਮ ਪੂਰਾ ਕਰ ਸਕਿਆ ਵਾ। ਤੇ ਸਪੈਸ਼ਲ ਥੈਂਕਸ ਦੀ, ਤੇ ਸਪੈਸ਼ਲ ਤੁਹਾਡੇ ਨਾਲ ਨਾ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ ਜਦੋਂ ਮੋਨੇਟਾਈਜ਼ ਹੋ ਗਿਆ। ਲੇਕਿਨ ਫਿਲਹਾਲ ਨਾ ਹਜੇ ਮੋਨੇਟਾਈਜੇਸ਼ਨ ਵਾਸਤੇ ਭੇਜਣਾ ਵਾ, ਸਿਰਫ 100 ਘੰਟਾ ਰਹਿ ਗਿਆ ਵਾ, ਤੇ ਆਹੀ ਵੀਡੀਓ ਪੂਰਾ ਕਰਵਾ ਸਕਦੇ ਹੋ 100 ਘੰਟਾ। ਲਿਸ਼ਾ ਜ਼ਿਆਨ ਨੂੰ ਨਾ ਸਮੋਗ ਦੀ ਵਜ੍ਹਾ ਤੋਂ ਨਾ 4 ਛੁੱਟੀਆਂ ਹੋਈਆਂ ਸੀ, ਤੇ ਲਿਸ਼ਾ ਤਾਂ ਆਪਦੀ ਖਾਲਾ ਘਰ ਨਾਲ ਰਹਿ ਕੇ ਆਈ ਹੈ, ਤੇ ਅੱਜ ਹੀ ਵਾਪਸ ਆਈ ਹੈ ਐਤਵਾਰ ਵਾਲੇ ਦਿਨ ਨਾ। ਜ਼ਿਆਨ ਲਿਸ਼ਾ ਨੂੰ ਮੈਂ ਅਗਰ ਕਹਾਂ ਨਾ ਕਿ ਆਪਕੇ ਜੋ ਬਾਬਾ ਹੈ ਉਹ ਮੇਰੇ ਭਈਆ ਹੈ, ਤਾਂ ਅੱਗੋਂ ਹੱਸਣ ਲੱਗ ਪੈਂਦੇ। ਉਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਯਕੀਨ ਆਉਂਦਾ ਕਿ ਮੈਂ ਤੁਹਾਡੀ ਫੁੱਫੀ ਲੱਗਦੀ ਹਾਂ। इसके पापा भी मेरे भैया हैं। हाँ, आपके जो पापा मेरे भैया हैं। हंस रही है। ਮੂਲੀਆਂ ਜਿਹੜੀਆਂ ਵਾ 2 ਨਿੱਕੀਆਂ ਨਿੱਕੀਆਂ ਕੱਦੂਕਸ਼ ਕੀਤੀਆਂ ਵਾ। ਇਸ ਤੋਂ ਇਲਾਵਾ ਧਨੀਆ ਕੱਟ ਕੇ ਪਾਇਆ ਵਾ, ਹਰੀਆਂ ਮਿਰਚਾਂ ਕੱਟ ਕੇ ਪਾਈਆਂ, ਅਕੋਰਡਿੰਗ ਟੂ ਟੇਸਟ ਨਮਕ ਪਾਇਆ ਵਾ, ਜ਼ੀਰਾ ਧਨੀਆ ਪਾਊਡਰ ਪਾਇਆ ਵਾ। ਦਰਅਸਲ ਜਿਹੜੇ ਜਿਹੜੇ ਮਸਾਲੇ ਨਾ ਅਜ਼ਕਾ ਭਾਬੀ ਦੇ ਹੱਥੇ ਚੜ੍ਹ ਰਹੇ ਸੀ, ਉਹ ਨਾ ਸਾਰੇ ਥੋੜ੍ਹੇ ਥੋੜ੍ਹੇ ਪਾ ਰਹੇ ਸੀ। ਤੇ ਲਾਲ ਮਿਰਚ ਪਾਈ ਆ, ਤੇ ਇਸ ਤੋਂ ਇਲਾਵਾ ਦਾਦਰ ਮਿਰਚ ਪਾਈ ਆ, ਅਜਵਾਇਨ ਵੀ ਥੋੜ੍ਹੀ ਜਿਹੀ ਪਾਈ ਆ। ਵੈਸੇ ਤਾਂ ਮੈਂ ਨਾਸ਼ਤਾ ਨਾ ਕੀਤਾ ਹੋਇਆ ਸੀ, ਮੈਨੂੰ ਜ਼ਰਾ ਵੀ ਭੁੱਖ ਨਹੀਂ ਸੀ ਹੈ, ਲੇਕਿਨ ਪਰਾਠੇ ਦੇਖ ਕੇ ਮੇਰੇ ਕੋਲ ਰਿਹਾ ਨਹੀਂ ਜਾਂਦਾ ਹੈ। ਉਹ ਵੀ ਸਪੈਸ਼ਲ ਮੂਲੀ ਵਾਲਾ ਪਰਾਠਾ ਹੋਏ ਔਰ ਅਜ਼ਕਾ ਭਾਬੀ ਦੇ ਹੱਥ ਦਾ ਹੋਏ, ਤਾਂ ਫਿਰ ਮੈਂ ਲਾਜ਼ਮੀ ਟੇਸਟ ਕਰਦੀ ਹੁੰਦੀ ਹਾਂ। ਤੇ ਮੈਂ ਕਿਹਾ ਮੈਂ ਤਾਂ ਖਾਊਂਗੀ, ਤੇ ਬੇਸ਼ੱਕ ਥੋੜ੍ਹਾ ਜਿਹਾ ਖਾਵਾਂ, ਲੇਕਿਨ ਮੈਂ ਲਾਂਗੀ, ਟੇਸਟ ਕਰਾਂਗੀ। ਇੱਥੇ ਨਾ ਮੈਂ ਮਸਾਲੇ ਚੈੱਕ ਕਰ ਰਹੀ ਸੀਗੀ ਕਿ ਨਮਕ ਵਿੱਚ ਬਿਲਕੁਲ ਸਹੀ ਹੈ ਜਾਂ ਨਹੀਂ, ਤੇ ਬਿਲਕੁਲ ਐਕੂਰੇਟ ਸੀਗਾ। ਮੇਰਾ ਵੀ ਨਾ ਇੱਦਾਂ ਮੇਜਰਮੈਂਟ ਬਿਲਕੁਲ ਐਕੂਰੇਟ ਹੁੰਦਾ ਵਾ, ਅੰਦਾਜ਼ੇ ਨਾਲ ਵੀ ਮੈਂ ਵੀ ਸਾਰਾ ਕੁਝ ਪਾਉਂਦੀ ਹੁੰਦੀ ਹਾਂ, ਅਤੇ ਬਿਲਕੁਲ ਪਰਫੈਕਟ ਹੁੰਦਾ ਵਾ। ਇਹ ਨਾ ਕਿਹੋ ਕਿ ਆਪਦੇ ਮੂੰਹ ਮੀਆਂ ਮਿੱਠੂ। ਕੁਛ ਲੋਕਾਂ ਦੇ ਨਾ ਅੰਦਾਜ਼ੇ ਅੱਛੇ ਹੁੰਦੇ। ਦਰਅਸਲ ਮੇਰੀ ਅੰਮੀ ਨਾ ਅੰਦਾਜ਼ੇ ਨਾਲ ਹੀ ਸਾਰਾ ਕੁਝ ਪਾਉਂਦੇ ਹੁੰਦੇ ਸੀ। ਈਵਨ ਕਿ ਚਾਵਲ ਵੀ ਬਣਾਉਂਦੇ ਹੁੰਦੇ ਸੀ ਨਾ, ਅੰਦਾਜ਼ੇ ਨਾਲ ਹੀ ਪਾਣੀ ਪਾਉਣਾ, ਅਤੇ ਅੰਦਾਜ਼ੇ ਇੰਨੇ ਚਾਵਲ ਆ, ਅਤੇ ਅੰਦਾਜ਼ੇ ਨਾਲ ਉਹਨਾਂ ਨੇ ਪਾਣੀ ਪਾ ਦੇਣਾ ਜੱਗ ਦੇ ਜ਼ਰੀਏ। ਕਿਉਂਕਿ ਆਪਾਂ ਤਾਂ ਹੁਣ ਨਾ ਗਲਾਸ ਮਿਣ ਕੇ ਪਾਈ ਦਾ ਨਾ ਕਿ ਇੰਨੇ ਚਾਵਲ ਆ, ਦੋ ਗਲਾਸ ਚਾਵਲ ਆ, ਅਤੇ 4 ਗਲਾਸ ਪਾਣੀ ਪੈਣਾ। ਅਤੇ ਪਹਿਲੇ ਜ਼ਮਾਨੇ 'ਚ ਨਾ ਇੱਦਾਂ ਹੀ ਆਪਣੀਆਂ ਪੁਰਾਣੀਆਂ ਜਿਹੜੀਆਂ ਮਾਵਾਂ ਸੀ, ਦਾਦੀਆਂ ਸੀ, ਉਹ ਇੱਦਾਂ ਹੀ ਅੰਦਾਜ਼ੇ ਨਾਲ ਹੀ ਪਾਣੀ ਪਾਉਂਦੀਆਂ ਹੁੰਦੀਆਂ ਸੀ, ਅੰਦਾਜ਼ੇ ਨਾਲ ਹੀ ਚੀਜ਼ਾਂ ਕਰਦੀਆਂ ਹੁੰਦੀਆਂ ਸੀ। ਅਤੇ ਮੈਂ ਖੁਦ ਅੰਦਾਜ਼ੇ ਨਾਲ ਹੀ ਕਰਦੀ ਹਾਂ, ਲੇਕਿਨ ਜਦੋਂ ਰੈਸਪੀ ਵਗੈਰਾ ਸ਼ੂਟ ਕਰਾਂ ਨਾ, ਅਤੇ ਉਦੋਂ ਮੈਂ ਪ੍ਰੋਪਰ ਮੇਜਰਮੈਂਟ ਨਾਲ ਤੁਹਾਨੂੰ ਦੱਸ ਰਹੀ ਹੁੰਦੀ ਹਾਂ ਕਿ ਇਹਦੇ 'ਚ ਆਹ ਇੰਨੀ ਚੀਜ਼ ਆ, ਅਤੇ ਇਹਦੇ 'ਚ ਇੰਨੀ ਚੀਨੀ ਜਾਏਗੀ, ਅਤੇ ਇੰਨਾ ਘਿਓ ਜਾਏਗਾ। ਉਹ ਜ਼ਾਹਿਰ ਹੈ ਰੈਸਪੀ ਹੈ, ਅਤੇ ਤੁਹਾਨੂੰ ਦੱਸਣਾ ਹੁੰਦਾ ਐਗਜ਼ੈਕਟ ਤਰੀਕਾ। ਕਿਉਂਕਿ ਅਗਰ ਮੈਂ ਕਹਾਂ ਨਾ ਕਿ ਤੁਸੀਂ ਵੀ ਅੰਦਾਜ਼ੇ ਨਾਲ ਪਾ ਲਓ, ਅਤੇ 2 ਗਲਾਸ ਚਾਵਲ ਆ, ਅਤੇ 1 ਗਲਾਸ ਤੁਸੀਂ ਪਾਣੀ ਪਾ ਕੇ ਬੈਠੀਆਂ ਹੋਵੋ, ਅਤੇ ਫਿਰ ਕਹੋਗੇ ਪਿਆਰੀ ਅਸਮਾ ਇਤਨਾ ਗੰਦਾ ਅੰਦਾਜ਼ਾ। ਕਿਉਂਕਿ ਕਈਆਂ ਦੇ ਅੰਦਾਜ਼ੇ ਵੀ ਤਾਂ ਪੁੱਠੇ ਹੋ ਜਾਂਦੇ ਆ, ਇਸ ਵਾਸਤੇ ਦੱਸਣਾ ਪੈਂਦਾ ਵਾ। ਇੱਥੇ ਵੀ ਨਾ ਜ਼ਿਆਨ ਪਿੱਛੇ ਖੜੋਤਾ ਨਾ ਮੇਰਾ ਦੁਪੱਟਾ ਖਿੱਚਣ ਡਿਆ ਸੀ ਕਿ ਫੁੱਫੀ ਫੁੱਫੀ ਮੋਬਾਈਲ ਦੋ। ਇਹਨੂੰ ਤਾਂ ਬਸ ਇੱਕ ਹੀ ਕੰਮ ਹੁੰਦਾ ਕਿ ਮੋਬਾਈਲ ਫੁੱਫੀ ਦੇ ਦੇ, ਅਤੇ ਮੈਂ ਗੇਮਾਂ ਖੇਲਾਂ। अभी नहीं मिला, अभी चार्जिंग लगाने। ਮੂਲੀ ਵਾਲੇ ਪਰਾਠੇ ਦੀ ਰੈਸਪੀ ਸ਼ੂਟ ਕਰਕੇ ਨਾ ਮੋਬਾਈਲ ਮੈਂ ਚਾਰਜਿੰਗ 'ਤੇ ਲਾਤਾ ਸੀਗਾ, ਅਤੇ ਫਿਰ ਬਾਅਦ 'ਚ ਨਾ ਜ਼ਿਆਨ ਨੇ ਲਾ ਕੇ ਨਾ ਲੈ ਲਿਆ ਕਿ ਮੈਂ ਗੇਮ ਖੇਲੂੰਗਾ, ਮੈਂ ਗੇਮ ਖੇਲੂੰਗਾ।
ਗੇਮ ਜਿਹੜੀ ਆ ਉਹ ਕਾਫੀ ਹੈਵੀ ਆ ਤੇ ਮੇਰੇ ਮੋਬਾਈਲ 'ਚ ਇੰਨੀ ਮੈਮਰੀ ਨਹੀਂ ਹੈ ਤੇ ਨਵਾਬਜ਼ਾਦੇ ਨੇ ਮੇਰੀਆਂ 2 ਐਪਾਂ ਹੀ ਡਿਲੀਟ ਕਰਤੀਆਂ। ਟਿਕਟੋਕ ਵੀ ਡਿਲੀਟ ਕਰਤੀ ਤੇ ਫੇਸਬੁੱਕ ਵੀ ਡਿਲੀਟ ਕਰਤੀ। ਘਰ ਆ ਕੇ ਮੈਂ ਫੇਸਬੁੱਕ ਤੇ ਵੀਡੀਓ ਅਪਲੋਡ ਕਰਨ ਲੱਗੀ ਤੇ ਮੈਂ ਕਿਹਾ ਹੈ ਮੇਰੀ ਫੇਸਬੁੱਕ ਕਿੱਧਰ ਗਈ। ਮੈਂ ਇੱਧਰ ਲੱਭਾਂ ਉੱਧਰ ਲੱਭਾਂ, ਮੈਨੂੰ ਤਾਂ ਕਿਤੇ ਨਜ਼ਰ ਹੀ ਨਾ ਆਏ। ਤੇ ਫਿਰ ਮੈਂ ਕਿਹਾ ਹਾਂ ਜ਼ਿਆਨ ਨੇ ਡਿਲੀਟ ਕਰਤਾ। ਦਰਅਸਲ ਮੈਮਰੀ ਫੁੱਲ ਦਾ ਵੀ ਆਪਸ਼ਨ ਆ ਰਿਹਾ ਸੀ ਨਾ, ਐਰਰ ਆ ਰਿਹਾ ਸੀ ਤੇ ਉਹਦੀ ਗੇਮ ਵੀ ਇੰਸਟਾਲ ਹੋਈ ਸੀ। ਮੈਂ ਕਿਹਾ ਇਹਨੇ ਤਾਈਓ ਨਾ ਆਹ ਮੇਰੀਆਂ ਐਪਾਂ ਡਿਲੀਟ ਕਰਤੀਆਂ। ਜ਼ਾਹਦ ਭਾਈ ਤੇ ਅਜ਼ਕਾ ਭਾਬੀ ਨਾ ਬਹੁਤ ਮਨਾ ਕਰਦੇ ਕਿ ਇਹਨੂੰ ਨਾ ਮੋਬਾਈਲ ਨਾ ਦਿਆ ਕਰ, ਇਹ ਨਾ ਚੀਜ਼ਾਂ ਫਿਰ ਡਿਲੀਟ ਕਰ ਦਿੰਦਾ ਵਾ ਕਦੀ ਕਦੀ ਨਾ। ਅਗਰ ਇਹਦੀ ਗੇਮ ਨਾ ਹੋ ਰਹੀ ਹੋਏ ਤੇ ਚੋਰੀ ਚੋਰੀ ਡਿਲੀਟ ਕਰ ਦਿੰਦਾ ਕਿ ਕਿਹੜਾ ਕਿਸੇ ਨੂੰ ਪਤਾ ਚੱਲਣਾ। ਤੇ ਅਸੀਂ ਵੀ ਹੁਸ਼ਿਆਰ ਹਾਂ, ਸਾਨੂੰ ਪਤਾ ਚੱਲ ਜਾਂਦਾ। ਅਸੀਂ ਜ਼ਾਹਿਰ ਉਹਨਾਂ ਐਪਸ 'ਤੇ ਕੰਮ ਕਰਨਾ ਹੁੰਦਾ ਵਾ ਤੇ ਫੌਰਨ ਹੀ ਪਤਾ ਚੱਲ ਜਾਂਦਾ। ਤੇ ਇਸ ਵਾਸਤੇ ਉਹ ਮੈਨੂੰ ਮਨਾ ਹੀ ਕਰਦੇ ਆ ਕਿ ਇਹਨੂੰ ਮੋਬਾਈਲ ਨਾ ਫੜਾਇਆ ਕਰ। ਲੇਕਿਨ ਜਦੋਂ ਨਿੱਕੀ ਜਿਹੀ ਬੁੱਥੀ ਕਰ ਲੈਂਦਾ ਨਾ ਤੇ ਰੋਣ ਵਾਲਾ ਮੂੰਹ ਬਣਾ ਲੈਂਦਾ, ਫਿਰ ਮੈਨੂੰ ਤਰਸ ਆ ਜਾਂਦਾ, ਮੈਂ ਕੀ ਕਰਾਂ। ਤੇ ਹੁਣ ਮੈਨੂੰ ਕੁੱਟਿਆ ਕਰਨਾ, ਹੁਣ ਮੇਰੇ ਕੋਲ ਮੰਗੇ ਤਾਂ ਸਹੀ ਮੋਬਾਈਲ। ਪਰਾਠੇ ਬਹੁਤ ਮਜ਼ੇਦਾਰ ਸੀ। ਪਰਾਠਾ ਖਾਣ ਤੋਂ ਬਾਅਦ ਫਿਰ ਅਸੀਂ ਚਾਹ ਪੀਤੀ। ਚਾਹ ਪੀ ਕੇ ਨਾ ਮੈਂ ਜ਼ਾਹਦ ਭਾਈ ਨੂੰ ਕਿਹਾ ਮੈਨੂੰ ਛੱਡਿਆ, ਮੇਰੀਆਂ 1-2 ਰੈਸਪੀਆਂ ਨਾ ਮੈਂ ਨਾ ਦਰਅਸਲ ਲੰਚ ਬਾਕਸ ਦੀ ਰੈਸਪੀਆਂ ਸਟਾਰਟ ਕੀਤੀਆਂ ਹੋਈਆਂ ਨਾ। ਮੈਂ ਕਿਹਾ ਮੈਂ ਉਹ ਇੱਕ ਅੱਧੀ ਜਾ ਕੇ ਰੈਸਪੀ ਬਣਾਉਣੀ ਆ। ਤੇ ਇੱਥੇ ਮੈਂ ਡੋਨਟ ਮੇਕਰ ਵੀ ਅਜ਼ਕਾ ਭਾਬੀ को लेके आई है, मेरे को नहीं सी है। तो इतना ज़्यादा रोन रहा ਸੀ कि मैंने भी फुप्पी के साथ जाना, तो मैंने भी फुप्पी के साथ जाना। ਤੇ ਮੈਂ ਭਾਈ ਨੂੰ ਕਿਹਾ ਸੀ ਇਹਨੂੰ ਨਾ ਨਾਲ ਲੈ ਜਾਂਦੇ ਆ ਤੇ ਵਾਪਸ ਤੁਸੀਂ ਇਹਨੂੰ ਲਈ ਆਈਓ ਬਾਈਕ ਤੇ ਬਿਠਾ ਕੇ। ਤੇ ਲੇਕਿਨ ਕਹਿੰਦਾ ਸੀ ਨਹੀਂ मैंने तो वहाँ जाके रुकना है। मैं कहा तुम्हें मैं वहाँ रहने देती हूँ, तुम वापस आओगे। दरअसल ना ਇਹਦਾ ਸਕੂਲ ਵੀ ਸੀਗਾ ਨਾ ਤੇ ਅੱਗੇ ਪਿੱਛੇ 4 ਛੁੱਟੀਆਂ ਗੁਜ਼ਾਰੀਆਂ ਤੇ ਇਸ ਵਾਸਤੇ ਸਵੇਰ ਸਕੂਲ ਜਾਣਾ ਲਾਜ਼ਮੀ ਆ। ਮੈਂ ਕਿਹਾ ਦੁਬਾਰਾ ਛੁੱਟੀਆਂ ਹੋ ਗਈਆਂ ਨਾ ਫਿਰ ਆਣਾ। ਬਾਜੀ ਹੁਣ ਥੱਕ ਕੇ ਆ ਕੇ ਬਹਿ ਗਈ ਹੈ ਤੇ ਇੱਥੇ ਹੁਣ ਵਲੌਗ ਦਾ ਐਂਡ ਕਰਦੇ ਆ। ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਵਲੌਗ ਅੱਛਾ ਲੱਗਿਆ ਹੋਏਗਾ ਤੇ ਅੱਛਾ ਨਾ ਵੀ ਲੱਗਾ ਫਿਰ ਵੀ ਲਾਈਕ ਕਰ ਦਿਓ ਤੇ ਜਿਹੜੇ ਨਵੇਂ ਆ ਉਹ ਸਬਸਕ੍ਰਾਈਬ ਵੀ ਕਰ ਲਓ। ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਵਾ ਕਿ ਸਿਰਫ 100 ਘੰਟਾ ਰਹਿ ਗਿਆ ਵਾ। ਮੇ ਬੀ ਇਟਸ ਮਾਈ ਲਾਸਟ ਵੀਡੀਓ ਬਿਫੋਰ ਮੋਨੇਟਾਈਜੇਸ਼ਨ। ਤੇ ਇਸ ਵਾਸਤੇ ਜਲਦੀ ਜਲਦੀ ਨਾ ਪੂਰੀ ਵੀਡੀਓ ਵੇਖ ਲਿਓ ਤੇ ਐਸੇ ਵੀਡੀਓ 'ਚ ਨਾ 100 ਘੰਟਾ ਪੂਰਾ ਕਰਵਾ ਦਿਓ ਕਿਉਂਕਿ 100 ਘੰਟਾ ਹੀ ਰਹਿ ਗਿਆ ਵਾ। ਫਿਰ ਇਨਸ਼ਾਅੱਲਾ ਇਹਨੂੰ ਨਾ ਮੋਨੇਟਾਈਜੇਸ਼ਨ ਵਾਸਤੇ ਭੇਜ ਛੱਡਣਾ ਵਾ ਤੇ ਆਪੇ ਮੋਨੇਟਾਈਜ਼ ਹੁੰਦਾ ਫਿਰੇਗਾ। ਤੇ ਬਸ ਇਹੀ ਸੀ ਕਿ ਮੈਂ ਜਲਦੀ ਜਲਦੀ ਨਾ ਆਹ ਟਾਰਗੇਟ ਅਚੀਵ ਕਰਨਾ ਕਿਉਂਕਿ ਮੈਂ ਆਪਣੇ ਮਾਈਂਡ 'ਚ ਨਾ ਇੱਕ ਟਾਰਗੇਟ ਸੈੱਟ ਕੀਤਾ ਸੀ ਕਿ ਮੈਂ 14 ਤਰੀਕ ਤੱਕ ਨਾ ਮੋਨੇਟਾਈਜ਼ ਕਰਵਾਉਣਾ ਵਾ। ਐਕਚੁਅਲੀ ਮੇਰਾ ਚੈਨਲ ਜਿਹੜਾ ਨਾ 14 ਤਰੀਕ ਨੂੰ ਡੀਮੋਨੇਟਾਈਜ਼ ਹੋਇਆ ਸੀ। ਤੁਹਾਡੇ ਨਾਲ ਮੈਂ ਆਲਰੇਡੀ ਸ਼ੇਅਰ ਕੀਤਾ ਵਾ ਕਿ ਮੇਰਾ 14 ਤਰੀਕ ਨੂੰ ਨਾ ਡੀਮੋਨੇਟਾਈਜ਼ ਹੋ ਗਿਆ ਤੇ ਅੱਜ 13 ਤਰੀਕ ਆ ਤੇ ਕੱਲ 14 ਤਰੀਕ ਹੋ ਜਾਣੀ ਆ। ਤੇ ਮਹੀਨੇ ਦਾ ਟਾਰਗੇਟ ਅੱਲਾ ਦਾ ਸ਼ੁਕਰ ਹੈ ਕਿ ਮੈਂ ਅਚੀਵ ਕਰ ਲਿਆ ਵਾ ਤੇ ਪੂਰੇ 1 ਮਹੀਨੇ 'ਚ ਨਾ ਵਾਚ ਟਾਈਮ ਪੂਰਾ ਕੀਤਾ ਵਾ। ਤੇ ਇਹ ਛੋਟੇ ਛੋਟੇ ਨਾ ਚੀਜ਼ਾਂ ਹੁੰਦੀਆਂ ਵਾ ਜਿਹੜਾ ਤੁਸੀਂ ਟਾਰਗੇਟ ਆਪੇ ਸੈੱਟ ਕਰਨਾ ਹੁੰਦਾ ਵਾ। ਤੇ ਤੁਸੀਂ ਵੀ ਇੱਦਾਂ ਕਰਿਆ ਕਰੋ, ਆਪਦੇ ਆਪ ਨੂੰ ਇੱਕ ਚੈਲੰਜ ਦਿਆ ਕਰੋ ਕਿ ਅਸੀਂ ਆਹ ਕੰਮ ਕਰਨਾ ਵਾ ਤੇ ਇੰਨੇ ਟਾਈਮ 'ਚ ਕਰਨਾ ਵਾ ਤੇ ਕਰਕੇ ਛੱਡਣਾ। ਤੇ ਫਿਰ ਅੱਲਾ ਪਾਕ ਵੀ ਸਾਥ ਦਿੰਦਾ ਵਾ। ਅਗਰ ਇਨਸਾਨ ਖੁਦ ਵੀ ਮਿਹਨਤ ਕਰੇ, ਕੋਸ਼ਿਸ਼ ਕਰੇ ਤੇ ਰਾਹਾਂ ਵੀ ਖੁੱਲ੍ਹਦੀਆਂ ਜਾਂਦੀਆਂ ਆਟੋਮੈਟਿਕਲੀ। ਠੀਕ ਆ ਤੇ ਮੇਰਾ ਵੀ ਇੱਦਾਂ ਹੀ ਹੋਇਆ। ਸਿਰਫ 100 ਘੰਟਾ ਰਹਿ ਗਿਆ। ਮੈਂ ਪੂਰੀ ਉਮੀਦ ਕਰਦੀ ਹਾਂ ਕਿ ਇਨਸ਼ਾਅੱਲਾ ਇਸ ਵੀਡੀਓ ਤੋਂ ਬਾਅਦ ਨਾ ਤੇ ਉਹ 100 ਘੰਟਾ ਵੀ ਮੈਨੂੰ ਮਿਲ ਜਾਏਗਾ। ਫਿਰ ਮੋਨੇਟਾਈਜੇਸ਼ਨ ਵਾਸਤੇ ਭੇਜ ਦਾਂਗੇ। ਤੇ ਜਿਹੜਾ ਮੇਰੇ ਮਾਈਂਡ 'ਚ ਟਾਰਗੇਟ ਸੀ ਕਿ 14 ਤਰੀਕ ਤੋਂ ਪਹਿਲਾਂ ਨਾ ਵਾਚ ਟਾਈਮ ਪੂਰਾ ਕਰਨਾ ਵਾ ਤੇ ਇਨਸ਼ਾਅੱਲਾ ਕੱਲ 14 ਤਰੀਕ ਹੈ ਤੇ ਕੱਲ ਤੱਕ 100 ਘੰਟਾ ਵੀ ਹੋ ਜਾਏਗਾ ਤੇ ਚੈਨਲ ਇਨਸ਼ਾਅੱਲਾ ਫਿਰ ਮੋਨੇਟਾਈਜੇਸ਼ਨ ਵਾਸਤੇ ਭੇਜ ਦਾਂਗੇ। ਫਿਰ ਉਹਦੀ ਫਿਕਰ ਹੈ, ਬਸ ਇਹ ਹੈ ਕਿ ਮੇਰਾ ਟਾਰਗੇਟ ਅਚੀਵ ਹੋ ਗਿਆ ਵਾ, ਫਿਕਰ ਲੱਥੀ। ਠੀਕ ਆ ਤੇ ਫਿਰ ਆਪਾਂ ਇਹਨਾਂ ਦੋਨਾਂ ਚੈਨਲਾਂ ਨੂੰ ਹੁਣ ਨਾ ਚਲਾਉਂਦੇ ਰਹਾਂਗੇ। ਤੇ ਇੱਥੇ ਕਰਦੇ ਹੁਣ ਵੀਡੀਓ ਦਾ ਐਂਡ। ਆਪਦਾ ਬਹੁਤ ਸਾਰਾ ਖਿਆਲ ਰੱਖਿਆ ਜੇ। ਅੱਲਾ ਹਾਫਿਜ਼।